आसमान पर उड़ते हुए बादलों से भी ऊपर जा रही हूँ मैं। वो आसमान के तारे मेरे करीब आते जा रहे हैं। मैंने भी इन उड़ते हुए सितारों की चादर समेट ली है। मैं इनसे भी आगे जाना चाहती हूँ। वाओ, स्टोरी तो बहुत प्यारी है ਤੇ ਲੋਕੇਸ਼ਨ ਉਸ ਤੋਂ ਵੀ ਜ਼ਿਆਦਾ ਪਿਆਰੀ ਹੈ। ਦੱਸਣ ਵਾਲੇ ਨੇ ਲੋਕੇਸ਼ਨ ਤੇ ਬਹੁਤ ਕਮਾਲ ਦੀ ਦੱਸੀ ਹੈ ਤੇ ਜੇ ਇੱਥੇ ਮੈਨੂੰ ਇਜਾਜ਼ਤ ਮਿਲ ਜਾਵੇ ਤੇ ਮੇਰੀ ਫਿਲਮ ਬਣ ਜੇ ਤੇ ਸੁਪਰ ਹਿੱਟ ਜਾਣੀ ਹੈ। क्या बात है सुरो ਨੂੰ ਐਤਕੀ ਬਹੁਤ ਸੋਹਣੀ ਹੋਈ ਵੀ क्या बात ਬਹੁਤ ਸੋਹਣਿਆ ਰੱਬਾ ਤੇਰੇ ਦੇਣ ਦੇ ਢੰਗ ਨਿਰਾਲੇ ਨੇ क्या बात है ਕਿੱਡੀ ਸੋਹਣੀ ਲੱਗ ਰਹੀ ਹੈ ਸਰੋ। ਉਹ ਕਿਸੇ ਨੇ ਗਾਣਾ ਨਹੀਂ ਗਾਇਆ ਉਹ ਗੰਦਲਾਂ ਦਾ ਸਾਗ ਤੇ ਮੱਖਣ ਮਕਈ ਰਿੰਨ ਕੇ ਲੈ ਆਈਆਂ ਮੈਂ ਰਿੰਨ ਕੇ ਲੈ ਆਈਆਂ ਮੈਂ ਸੱਜਣਾ ਦੇ ਲਈ क्या बात ਅੱਛਾ ਮੈਨੂੰ ਸਮਝ ਨਹੀਂ ਆਉਂਦੀ ਇਸ ਪੂਰੇ ਪਿੰਡ ਨੂੰ ਹੋ ਕੀ ਗਿਆ ਉਹ ਮੈਂ ਗੱਡੀ ਕੀ ਲੈ ਲਈ ਆ ਉਹ ਸਾਰੇ ਪਿੰਡ ਦੀਆਂ ਅੱਖਾਂ ਹੀ ਪਾਟ ਗਈਆਂ ਨੇ ਤੇ ਬੰਦਾ ਪੁੱਛੇ ਤੇ ਮੈਂ ਤੁਹਾਡੇ ਪੈਸੇ ਦੇ ਲਈ ਆ ਉਹਦੇ ਅੱਲਾ ਨੇ ਮੇਰੀ ਫਸਲ ਚੰਗੀ ਕੀਤੀ ਹੈ ਤੇ ਮੇਰੇ ਅੱਲਾ ਨੇ ਮੇਰੇ ਤੇ ਰਹਿਮਤ ਕੀਤੀ ਤੇ ਮੈਂ ਗੱਡੀ ਲੈ ਲਈ ਹੈ ਤੇ ਤੁਸੀਂ ਮੈਨੂੰ ਮੁਬਾਰਕ ਦੇਣ ਦੀ ਬਜਾਏ ਘੂਰੀਆਂ ਪਾਉਂਦੇ ਨੇ ਤੇ ਪਾਈ ਜਾਣ ਤੇ ਗਾਮੇ ਚੌਧਰੀ ਤੇਰਾ ਕਿਸੇ ਨੇ ਕੀ ਵਿਗਾੜ ਲੈਣਾ ਤੈਨੂੰ ਅੱਲਾ ਨੇ ਗੱਡੀ ਦਿੱਤੀ ਤੂੰ ਹੁਣ ਮਜ਼ਾ ਲੈ ਤੂੰ ਜ਼ਿੰਦਗੀ ਦਾ ਹੈ ਜਲ ਪਰੀ ਤਾਂ ਸੁਣੀ ਸੀ ਆ ਫਸਲ ਪਰੀ ਪਹਿਲੀ ਦਫਾ ਦੇਖੀ ਆ ਇਹ ਮੇਰੇ ਖੇਤਾਂ 'ਚ ਖੜੀ ਕੀ ਪੜੀ ਜਾਣ ਡਈ ਆ ਉੱਤੋਂ ਇੰਨੀ ਠੰਡ ਆ ਤੇ ਇੱਥੇ ਕਰਨ ਡਈ ਆ ਅੱਗੇ ਮੇਰੇ ਪਿੰਡ 'ਚ ਬੜੇ ਦੁਸ਼ਮਣ ਆ ਉਹ ਕੀ ਦਮ ਕਰੀ ਜਾਨੀ ਆ ਕੀ ਪੜੀ ਜਾਨੀ ਇੱਥੇ ਹਾਏ ਮਰ ਗਈ। ਉਹ ਕੀ ਜਾਦੂ ਕਰੀ ਜਾਨੀ ਆ ਇੱਥੇ ਖੜੀ ਉਹ ਕਿਤੇ ਮੈਨੂੰ ਹੀ ਨਾ ਮਾਰ ਦੇਈ। ਤੁਸੀਂ ਕੌਣ ਜੀ? ਮੈਂ ਕੌਣ ਉਹ ਕਮਾਲ ਵੇਖ ਰਹੀ ਖੜਾ ਉਹਦਾ ਮੈਂ ਮਾਲਕ ਆ ਸਰੋਂ ਵੇਖ ਰਹੀ ਖੜੀ ਇਹ ਵੀ ਮੇਰੀ ਆ ਕਣਕ ਉਗਣ ਡਈ ਹਲੇ ਤਾਜ਼ੀ ਉਗਣ ਡਈ ਇਹਦਾ ਵੀ ਮਾਲਕ ਮੈਂ ਅੱਜ ਜਿੱਥੇ ਤੂੰ ਖੜੀਆਂ ਜ਼ਮੀਨ ਤੇ ਇਹਦਾ ਮਾਲਕ ਵੀ ਮੈਂ ਤੇ ਲੋਕੀ ਮੈਨੂੰ ਚੌਧਰੀ ਗਾਮਾ ਕਹਿੰਦੇ ਆ ਤੇ ਗੱਡੀ ਮੈਂ ਨਹੀਂ ਹਲੇ ਨਵੀਂ ਤੇ ਅੱਖਾਂ ਪਾਟੀਆਂ ਪੂਰੇ ਪਿੰਡ ਦੀਆਂ। ਮੈਂ ਜਿੰਨੀਆਂ ਵੀ ਲੈਣਾ ਪੜੀਆਂ ਮੈਨੂੰ ਸਾਰੀਆਂ ਭੁੱਲ ਗਈਆਂ ਮਾਮਾ ਜੀ। ਮੇਰਾ ਮਤਲਬ ਗਾਮਾ ਜੀ। ਮਾਸ਼ਾਅੱਲਾ ਤੁਸੀਂ ਹੈਂਡਸਮ ਹੋ ਸੋਹਣੇ ਹੋ ਤੇ ਮੈਨੂੰ ਵੇਖ ਕੇ ਰਾਲਾਂ ਕਿਉਂ ਸੁੱਟਣ ਲੱਗ ਪਏ? ਇਹ ਤੇ ਗੱਲਾਂ ਹੋ ਗਈਆਂ ਸਾਰੀਆਂ ਮੇਰੀਆਂ ਰਾਲਾਂ ਵੀ ਵਗ ਗਈਆਂ ਇਹ ਜਗ੍ਹਾ ਦਾ ਮਾਲਕ ਵੀ ਮੈਂ ਹੀ ਆ। ਹੁਣ ਮੈਨੂੰ ਇਹ ਦੱਸੋ ਤੇ ਤੁਸੀਂ ਕੌਣ ਹੋ ਆਪਣਾ ਤਾਰਫ ਵੀ ਕਰਾਓ ਤੇ ਨਾਲੇ ਇਹ ਦੱਸੋ ਤੇ ਕੀ ਲੈਣ ਆਇਓ ਕੀ ਮਕਸਦ ਕੀ ਤੁਹਾਡਾ? ਜੀ ਮੇਰਾ ਨਾਮ ਇਰਮ ਹੈ ਅੱਛਾ ਤੇ ਅਸੀਂ ਪੰਜਾਬੀ ਫਿਲਮ ਬਣਾ ਰਹੇ ਹਾਂ। ਉਹਦੀ ਹਾਂਜੀ ਤੇ ਉਹਦੀ ਹੀਰੋਇਨ ਮੈਂ ਵਾਂ ਤੇ ਮੇਰੀ ਹਜੇ ਤੱਕ ਟੀਮ ਨਹੀਂ ਆਈ ਮੈਂ ਉਹਦਾ ਇੰਤਜ਼ਾਰ ਕਰ ਰਹੀ ਹਾਂ। ਜਿੰਨੇ ਤੁਸੀਂ ਸੋਹਣੇ ਹੋ ਨਾ ਤੁਸੀਂ ਵਾਕਈ ਹੀਰੋਇਨ ਹੀ ਹੋ ਤੇ ਬਾਕੀ ਨਾ ਗੱਲ ਸੁਣ ਲਓ ਮੇਰੀ ਗੱਲ ਆਓ ਤੇ ਡੇਰੇ ਤੇ ਚੱਲਦੇ ਆ ਉਹ ਤੇ ਸਾਗ ਵੀ ਪੱਕਿਆ ਹੈ ਮੱਕੀ ਦੀਆਂ ਰੋਟੀਆਂ ਵੀ ਪੱਕੀਆਂ ਨੇ ਤੇ ਤੁਹਾਡੀ ਕੋਈ ਖਿਦਮਤ ਕਰੀਏ ਕੋਈ ਚਾਹ ਪਾਣੀ ਕੋਈ ਲੱਸੀ ਕੋਈ ਰੋਹ ਪਲਾਈਏ ਤੁਹਾਨੂੰ ਕੋਈ ਚੱਲੀਆਂ ਚ ਪਾਈਏ ਮੇਰੀ ਗੱਲ ਸੁਣੋ ਤੇ ਨਾਲੇ ਨਵੀਂ ਗੱਡੀ ਵੀ ਲਈ ਆ ਗਾਮੇ ਚੌਧਰੀ ਨੇ। ਅੱਛਾ ਜੀ ਗੱਡੀ ਤੁਸੀਂ ਨਵੀਂ ਲਈ ਏ? ਹਾਂਜੀ ਮੈਂ ਹੀ ਨਵੀਂ ਗੱਡੀ ਲਈ ਏ। ਆਪਾਂ ਇਦਾਂ ਕਰਦੇ ਡੇਰੇ ਤੇ ਚੱਲਦੇ ਆ ਤੇ ਤੁਹਾਡੀ ਟੀਮ ਵੀ ਉੱਥੇ ਹੀ ਆ ਜਾਂਦੀ ਆ ਆਜੋ ਠੀਕ ਆ ਆਜੋ ਵਾਹ 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 ਸਵਾਦ ਆ ਗਿਆ ਯਾਮਾ ਸਾਹਿਬ। ਮੇਰਾ ਮਤਲਬ ਗਾਮਾ ਸਾਹਿਬ ਹਾਂ। ਸਾਗ ਬਹੁਤ ਮਜ਼ੇਦਾਰ ਅੱਛਾ, ਕਿਹਨੇ ਬਣਾਇਆ? ਉਹ ਬਣਾਉਣਾ ਕਹਿੰਦੇ ਸੀ ਜੀ ਉਹ ਛੋਟੀ ਜਿਹੀ ਬੱਚੀ ਸੀ ਕਿ ਰੂੜੀ ਤੇ ਸੁੱਟਣ ਆਈ ਉਹ ਮੈਂ ਕਿਹਾ ਕਾਕੀ ਇਹ ਰਿਜ਼ਕ ਹੈ ਇਹਨੂੰ ਖਰਾਬ ਨਾ ਕਰ ਇਹ ਮੈਨੂੰ ਦੇ ਦੇ ਮੈਂ ਲਿਆਂਦਾ ਲਿਆ ਕੇ ਤੜਕਾ ਲਾ ਕੇ ਦੇਖੋ ਕਿਸ ਕਿਸਮ ਦਾ ਟੇਸਟ ਆਇਆ ਹੈ ਨਾਲੇ ਰਿਜ਼ਕ ਬਚ ਗਿਆ ਤੇ ਨਾਲੇ ਤੁਸੀਂ ਰੱਜ ਗਏ ਹੋ। ਉਹ ਤਾਮਾ ਸਾਹਿਬ ਮੇਰਾ ਮਤਲਬ ਹੈ ਗਾਮਾ ਸਾਹਿਬ ਉਹ ਤੁਸੀਂ ਮੈਨੂੰ ਰੂੜੀ ਵਾਲਾ ਸਾਗ ਖਵਾਤਾ ਉਹ 6 ਮਹੀਨੇ ਤੇ ਮੇਰੀ ਉਲਟੀ ਨਹੀਂ ਰੁਕਣੀ ਹੁਣ। ਨਹੀਂ ਰੂੜੀ ਤਾਂ ਸੁੱਟਿਆ ਤਾਂ ਹੈ ਹੀ ਨਹੀਂ ਸੀ ਉਹਨੇ ਉਹ ਲੈ ਤੇ ਐਨ ਕਰਕੇ ਸੁੱਟਣ ਲੱਗੀ ਮੈਂ ਨਾਲ ਹੀ ਪੜ ਲਿਆ। ਇਹ ਹਿਸਾਬ ਨਾਲ ਜਿਹੜਾ ਤੁਸੀਂ ਮੈਨੂੰ ਸਾਗ ਖਵਾਇਆ ਨਾ ਉਹ ਰੂੜੀ ਵਾਲਾ ਸਾਗ ਤੁਸੀਂ ਖਾਣਾ ਸੀ। ਇਹ ਹਿਸਾਬ ਨਾਲ ਤੁਹਾਡੀ ਕੋਈ ਜਨਾਨੀ ਨਹੀਂ ਹੈਗੀ ਮੈਨੂੰ ਲੱਗਦਾ। ਉਹ ਕੀ ਪੁੱਛ ਲਿਆ ਤੁਸੀਂ ਉਹ ਮੇਰੀਆਂ ਤੇ 3 ਸ਼ਾਦੀਆਂ ਹੋਈਆਂ ਸੀ। 3 ਸ਼ਾਦੀਆਂ? ਪਰ ਹੁਣ ਉਹ ਕਿੱਥੇ ਨੇ? ਬਸ ਜੀ ਪਹਿਲੀ ਬੀਵੀ ਅੱਲਾ ਨੂੰ ਪਿਆਰੀ ਹੋ ਗਈ ਤੇ ਦੂਸਰੀ ਹਮਸਾਏ ਨੂੰ ਪਿਆਰੀ ਹੋ ਗਈ ਤੇ ਤੀਸਰੀ ਤਾਂ ਤੁਹਾਨੂੰ ਮੈਂ ਕੀ ਦੱਸਾਂ ਉਹਨੂੰ ਮੈਂ ਕਹਿ ਬੈਠਾ ਮੇਰਾ ਸੂਟ ਇਸਤਰੀ ਕਰ ਦੇ ਉਹ ਇਸਤਰੀ ਦੀ ਕਿਤੇ ਤਾਰ ਬਾਹਰ ਨੰਗੀ ਸੀ ਉਹ ਵਿਚਾਰੀ ਨੇ ਸੁੱਚ ਲਾਉਣ ਦੀ ਝੂਠੀ ਹੋਈ ਹੈ ਤੇ ਬਸ ਉਹ ਵੀ ਅੱਲਾ ਨੂੰ ਪਿਆਰੀ ਹੋ ਗਈ। ਹੁਣ ਮੇਰਾ ਦਿਲ ਕਰਦਾ ਮੈਂ ਚੌਥਾ ਵਿਆਹ ਵੀ ਕਰ ਲਵਾਂ। ਇਹ ਤੇ ਬੜਾ ਅਫਸੋਸ ਹੋਇਆ ਕਿ ਤੁਹਾਡੀਆਂ 3 ਬੀਵੀਆਂ ਫੋਤ ਹੋ ਗਈਆਂ ਲੇਕਿਨ ਮੁਬਾਰਕਾਂ ਜੀ ਮੁਬਾਰਕਾਂ। ਫਿਰ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਚੌਥੀ ਬੀਵੀ ਤੁਹਾਡੀ ਮੈਂ ਹੋਵਾਂਗੀ। ਹੈ ਕੀ ਕਹਿ ਰਹੇ ਹੋ ਤੁਸੀਂ ਸੱਚ ਕਹਿ ਰਹੇ ਹੋ? हाँ मैं सच कह रही हूँ।
ਮੈਂ ਹੈ ਨਾ 2 ਮਹੀਨੇ ਤੱਕ ਮੇਰੀ ਫਿਲਮ ਵੀ ਕੰਪਲੀਟ ਹੋਣੀ ਹੈ, ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਸ਼ਾਦੀ ਕਰ ਲਾਂਗੀ। ਉਨੀ ਦੇਰ ਤੱਕ ਤੁਸੀਂ ਮੇਰੇ ਰਹਿਣ ਦਾ ਕੋਈ ਇੰਤਜ਼ਾਮ ਕਰ ਦਿਓ ਪਜਾਮਾ ਸਾਹਿਬ। ਉਹ ਮੇਰੇ ਕਹਿਣ ਦਾ ਮਤਲਬ ਗਾਮਾ ਸਾਹਿਬ, ਗਾਮਾ ਤੁਸੀਂ ਸਾਹਿਬ। ਬੇਫਿਕਰ ਹੋ ਜਾਓ, ਇਹ ਸਾਰਾ ਕੁਝ ਹੀ ਤੁਹਾਡਾ ਹੈ। ਇਹ ਜ਼ਮੀਨਾਂ, ਇਹ ਡੰਗਰ, ਇਹ ਮਾਲ, ਇਹ ਮੈਂ, ਇਹ ਮੇਰੀ ਗੱਡੀ, ਸਾਰਾ ਕੁਝ ਹੀ ਤੁਹਾਡਾ ਹੈ। ਤੁਸੀਂ ਬੇਫਿਕਰ ਹੋ ਜਾਓ। ਹਾਂਜੀ ਮੈਨੂੰ ਪਤਾ ਹੈ ਤੁਸੀਂ ਨਵੀਂ ਗੱਡੀ ਲਈ ਹੈ। ਹਾਂ ਬਸ ਤੁਸੀਂ ਨਾ ਇੱਕ ਮੇਰੀ ਰਿਕਵੈਸਟ ਹੈ, ਹਾਂਜੀ ਫਿਲਮ ਨਾ ਜਲਦੀ ਨਾ ਕੰਪਲੀਟ ਕਰਾ ਲੈਣਾ, ਤੇ ਫਿਰ ਅਸੀਂ ਆਪਣੇ ਵਿਆਹ ਵਾਲੀ ਫਿਲਮ ਚਲਾਵਾਂਗੇ। ਮਕਾਨ ਦੀ ਤੁਸੀਂ ਟੈਨਸ਼ਨ ਨਾ ਲਓ। ਮੇਰਾ ਇੱਕ ਦੋਸਤ ਹੈ ਇੰਬਲੀ, ਅੱਛਾ ਉਹਦਾ ਘਰ ਖਾਲੀ ਹੈ, ਤੇ ਤੁਸੀਂ ਉੱਥੇ ਰਵੋ, ਤੇ ਕਦੀ ਕਦੀ ਫਿਰ ਮੈਂ ਵੀ ਆ ਜਾ ਕਰਾਂਗਾ। ਜੀ ਸੋ ਬਿਸਮਿਲ੍ਲਾ, ਰਾਤ ਆਓ ਦਿਨ ਆਓ, ਤੁਹਾਡੇ ਲਈ ਤੇ ਦਰਵਾਜ਼ੇ ਖੁੱਲੇ ਤੇ। ਕਿਉਂਕਿ ਮੈਂ ਕਿਹੜਾ ਪੈਦਲ ਆਉਣਾ, ਗੱਡੀ ਮੇਰੇ ਕੋਲ ਆ। ਹਾਂਜੀ ਮੈਨੂੰ ਪਤਾ ਤੁਸੀਂ ਗੱਡੀ ਨਵੀਂ ਲਈ ਹੈ। ਹਾਂ ਤੇ ਚਲਿਏ। ਆਓ ਅੱਜ ਮੈਂ ਤੁਹਾਨੂੰ ਮਿਲਾਵਾਂ ਆਪਣੇ ਯਾਰ ਇਮਲੀ ਨਾਲ। ਆ ਜਾਓ। ਜੀ ਜ਼ਰੂਰ। ਤਾਮਾ ਜੀ ਮੇਰੇ ਕਹਿਣ ਦਾ ਮਤਲਬ ਗਾਮਾ ਜੀ, ਸ਼ਾਮਾਂ ਪੈ ਗਈਆਂ, ਕਿੱਥੇ ਕਿ ਤੁਹਾਡੇ ਦੋਸਤ ਦਾ ਘਰ ਰਹਿ ਗਿਆ? ਆ ਨਜ਼ਦੀਕ ਹੀ ਆ, ਦੇਖੋ ਇਹ ਸ਼ੁਰੂ ਹੋ ਗਿਆ ਉਹਨਾਂ ਦਾ ਇਲਾਕਾ। ਇਹ ਲਓ ਜੀ ਪਹੁੰਚ ਗਏ ਆ। ਅੱਛਾ ਤੇ ਇਹ ਘਰ ਹੈ? ਜੀ ਇਹੀ ਹੈ। ਚਲੋ ਜੀ ਉਤਰੋ ਮੈਡਮ। ਜੀ ਜ਼ਰੂਰ ਆਓ ਤੁਸੀਂ। ਇੰਨਾ ਸਫ਼ਰ ਕਰਾ ਕੇ ਤੁਸੀਂ ਤੇ ਸ਼ਾਮਾਂ ਹੀ ਪਾਤੀਆਂ, ਇੰਨੀ ਦੂਰ ਸੀ। ਦੱਸ ਯਾਰ, ਇਹਨੂੰ ਕਿਹੜੀ ਐਸੀ ਹੀਰੋਇਨ ਲੱਭ ਗਈ ਜਿਹੜੀ ਇਹਨੇ ਇੱਥੇ ਰੱਖਣੀਆਂ 2 ਮਹੀਨਿਆਂ ਲਈ, ਮਹੀਨੇ ਲਈ। ਕੋਈ ਨਹੀਂ, ਆ ਲੈਣ ਦੇ ਇਹਨੂੰ, ਦੇਖਦੇ ਆ ਕੀ ਆਈਟਮ ਕਰਦਾ। ਵੈਸੇ ਇੱਕ ਹੈ ਬੰਦਾ ਸ਼ੁਗਲੀ ਹੈ। ਕੌਣ ਆ? ਓਏ ਆਓ ਜੀ। ਸਦਕੇ ਜਾਵਾ, ਆ ਤੇਰਾ ਯਾਰ ਆ ਗਿਆ। ਉਹ ਤੇਰਾ ਯਾਰ ਆ ਗਿਆ। ਆ ਜਾਓ ਮੈਡਮ ਆ ਜਾਓ। ये घर है? ਜੀ अस्सलाम वालेकुम। ਵਾਲੇਕੁਮ ਸਲਾਮ ਜੀ। ਤੇ ਮੈਡਮ ਇਹ ਮੇਰਾ ਦੋਸਤ ਹੈ ਇਮਲੀ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਉੱਤੇ। अच्छा ਅਤੇ ਇਹਦਾ ਘਰ ਹੈ ਤੇ ਖਾਲੀ ਹੈ। ਓਏ ਇਹ ਕਿਉਂ ਖਾਲੀ ਹੈ? ਇੰਨਾ ਸਮਾਨ ਪਿਆ ਵਾ, ਖਾਲੀ ਕਿੱਥੋਂ ਵਾ? ਓਏ ਖਾਲੀ ਆ, ਗੱਲ ਸਮਝ ਜਾਂਦਾ। ਇਹ ਖਾਲੀ ਹੈ ਜੀ। जी मैं रह लूंगी थे। ਹਾਂ ਕਿਉਂ ਨਹੀਂ? ਆ ਜਾਓ ਆ ਜਾਓ। ਚਲੋ ਬੈਠੋ। ਤੂੰ ਇੱਥੇ ਕਿੱਧਰ ਚੱਲਦੀ? ਇੱਧਰ ਨੂੰ ਕੀ ਹੋਇਆ? ਸ਼ਰਮ ਕਰ, ਤੂੰ ਪਿੰਡ ਦਾ ਚੌਧਰੀ ਆ, ਇੱਥੇ ਮੂਹਰੇ ਤੇ ਬਹਿ। ਉਹ ਮੈਨੂੰ ਦੱਸਦਾ ਰਹੇ ਨਾਲ। ਇੱਥੇ ਪਿੰਡ ਕਿਤੇ ਸ਼ੂਟ ਕਰਨ ਦਾ? हाँ जी फिल्म ਦਾ ਸ਼ੂਟ ਸੀ, ਉਹ 2 ਮਹੀਨੇ ਤੱਕ ਚੱਲਣਾ, ਤੇ ਮੈਂ ਕਿਹਾ ਕੋਈ ਰੈਂਟ ਤੇ ਮਕਾਨ ਮਿਲ ਜਾਂਦਾ। ਤੁਸੀਂ ਬੇਫਿਕਰ ਹੋ ਕੋ। ਕਾਹਤੋਂ ਬੇਫਿਕਰ ਹੋ ਕੇ? ਮੈਂ ਗੱਲ ਕਰਨ ਨਹੀਂ ਡਿਆ, ਤੂੰ ਤਾਂ ਪਿੰਡ ਦਾ ਚੌਧਰੀ ਆ, ਤੇਰੀ ਤਾਂ ਗੱਲ ਹੋਈ ਸਮਝ। ਚੌਧਰੀ ਥੱਥੇ ਹੁੰਦੇ। ਜਾਮਾ ਉਹ ਮੇਰੇ ਕਹਿੰਦਾ ਮਤਲਬ ਗਾਮਾ ਸਾਹਿਬ ਨੂੰ ਤੁਸੀਂ ਇੱਥੇ ਆਂਦੋ ਨਾ, ਉਹਨਾਂ ਨੇ ਤੇ ਸਾਰੀ ਗੱਲ ਕਲੀਅਰ ਕਰਨੀ। ਹਾਂ ਰਿਸ਼ਤੇ ਦੀ ਗੱਲ? ਨਹੀਂ ਰਿਸ਼ਤੇ ਦੀ ਨਹੀਂ, ਕਿਰਾਏ ਦੀ ਗੱਲ। ਕਿਰਾਇਆ? ਹਾਂਜੀ ਮੈਨੂੰ ਕਾਹਤੋਂ ਪੁੱਛਣ ਡਏ ਤੁਸੀਂ ਮੈਨੂੰ ਪੁੱਛੋ। ਮਾਲਕ ਮਕਾਨ ਮੈਂ ਵਾਂ ਇਸ ਘਰ ਦਾ। ਤੁਸੀਂ ਟੈਨਸ਼ਨ ਨਹੀਂ ਲੈਣੀ। ਇੱਧਰ ਆਓ, ਚੌਧਰੀ ਗਾਮੇ ਦੇ ਹੁੰਦੇ ਆ। ਇੱਧਰ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ। ਗਾਮਾ ਸਾਹਿਬ, ਇਹ ਕੁੜੀ ਸੜੀ ਹੈ, ਇਹਨੂੰ ਇੱਥੇ ਇੱਧਰ ਨਹੀਂ ਕਰਦੇ ਨੇ ਬੈਠਣ ਦਿੰਦਾ। ਉਹ ਮੈਂ ਲੱਗ ਗਿਆ ਹੀਰਵਾ ਦਾ। ਮਕਾਨ 'ਚ ਤਾਂ ਮੇਰੇ ਬੈਠੀ ਹੈ ਨਾ ਹੀਰਵਾ। ਤੇਰੇ ਤੁਸੀਂ ਇੱਥੇ ਫਿਲਮ ਕਿੰਨੇ ਮਹੀਨੇ ਕਰਨੀ ਜੀ? ਉਹ ਜੀ 2 ਮਹੀਨੇ ਤੱਕ ਸੀਨ ਸ਼ੂਟ ਹੋਣਾ ਵਾ। 2 ਮਹੀਨੇ? हाँ जी 2 ਮਹੀਨੇ ਤੱਕ। ਨਹੀਂ ਜੀ, ਕਮ ਸੇ ਕਮ 2 ਸਾਲ ਤਾਂ ਸ਼ੂਟ ਕਰੋ ਤੁਸੀਂ ਇੱਥੇ। ਹਾਂ 2 ਸਾਲ। ਓ ਯਾਰ ਤੂੰ ਚੁੱਪ ਕਰ, ਤੂੰ ਚੌਧਰੀ ਆ, ਤੂੰ ਤਾਂ ਲੈ ਕੇ ਨਹੀਂ ਆਇਆ। ਮੈਂ ਚੌਧਰੀ ਆ। ਹਾਂ ਲਾਮਾ ਸਾਹਿਬ ਮੇਰੇ ਕਹਿੰਦਾ ਮਤਲਬ ਗਾਮਾ ਸਾਹਿਬ। ਓਏ ਲਾਮਾ ਨਹੀਂ ਲਾਮਾ ਸਾਹਿਬ ਕਹਿ। ਤੂੰ ਚੁੱਪ ਕਰ, ਤੂੰ ਚੌਧਰੀ ਆ, ਤੇਰਾ ਰੌਲਾ ਹੀ ਨਹੀਂ ਕੋਈ। ਉਹ ਮੈਂ ਚੌਧਰੀ ਆ, ਕੀ ਗੱਲ ਆ? ਮੈਂ ਗੁੰਗਾ ਚਾਰੇ ਵਾਲਾ ਚੌਧਰੀ ਆ ਮੈਂ। ਗੱਡੀਆਂ ਕਾਰਾਂ ਵਾਲਾ ਵਾ ਤੂੰ, ਤੇਰੇ ਕੋਲ ਹਾਂ ਆ ਪੁੱਛ। ਤੂੰ ਚੁੱਪ ਕਰ ਬਸ। ਨਵੀਂ ਗੱਡੀ ਲਈ ਹੈ ਨਵੀਂ। हाँ जी ਨਵੀਂ ਗੱਡੀ ਹਾਂ ਨਹੀਂ ਇਹਦੀ। ਅੱਛਾ ਤੁਸੀਂ ਮੈਨੂੰ ਇਹ ਦੱਸੋ ਜੀ। ਕਿ ਤੁਸੀਂ ਇਕੱਲੇ ਦੇ ਰਹਿਣਾ ਵਾ ਜਾਂ ਕੋਈ ਹੋਰ ਵੀ ਨਾਲ ਜੀ ਆ? ਨਹੀਂ ਪੂਰਾ ਯੂਨਿਟ। ਯਾਰ ਤੂੰ ਚੌਧਰੀ ਆ, ਤੂੰ ਜ਼ੁਬਾਨ ਬੰਦ ਕਿਉਂ ਨਹੀਂ ਕਰਦਾ ਹੈ? ਪੁੱਛਣ ਨਹੀਂ ਡਿਆ ਮੇਰੇ ਕੋ? ਚੰਗਾ ਬੰਦਾ ਤੂੰ। ਉਹ ਤੇਰੀ ਤਾਂ ਚਾਹੇ ਲੱਤ ਰੱਖ ਕੇ ਚੁੱਪ ਕਰਕੇ ਰਹਿਣਾ। ਹੰਗਾਮਾ ਸਾਹਿਬ ਉਹ ਮੇਰੇ ਕਹਿਣ ਦਾ ਮਤਲਬ ਗਾਮਾ ਸਾਹਿਬ, ਉਹ ਤੁਸੀਂ ਦੱਸਿਆ ਨਹੀਂ ਇਹਨਾਂ ਨੂੰ ਕਿ ਮੇਰੀ ਪੂਰੀ ਟੀਮ ਵਰਕ ਪੂਰਾ ਕਹਿੰਦੇ ਹੁੰਦੇ ਪੂਰਾ ਝੁੰਡ। ਝੁੰਡ ਨਹੀਂ ਯੂਨਿਟ ਹੁੰਦਾ ਮੇਰੇ। ਹਾਂ ਉਹੀ ਯੂਨਿਟ ਹੈ ਸਾਰਾ। ਉਹ ਭਾਵੇਂ ਯੂਨਿਟ ਵਾ ਜੋ ਵੀ ਆ, ਯੂਨਿਟ ਤੇਰੇ ਪਿੰਡ ਤੋਂ ਹਵੇਲੀ ਸੌਂਗਾ, ਇਹ ਇੱਥੇ ਸੌਣਗੇ। ਕੀ ਕਹੀ ਆ ਨਾ ਵੀ ਨਹੀਂ ਸੌਂਗੇ। ਓਏ ਮੈਡਮ ਤੋਂ ਬਗੈਰ ਨਹੀਂ ਸੌਂਦੇ। ਕੌਣ? ਉਹ ਜਿਹੜੇ ਯੂਨਿਟ ਵਾਲੇ ਆ। ਮੈਡਮ ਕੀ ਅੰਮੀ ਆ ਉਹਨਾਂ ਦੀ? ਲੈ ਮੈਡਮ ਤੋਂ ਬਗੈਰ ਨਹੀਂ ਸੌਂਦੇ ਵੀ ਮੈਡਮ ਤੋਂ ਬਗੈਰ ਰਾਤ ਨੂੰ ਦੁੱਧ ਮੰਗਦੇ ਆ। ਦੇਖੋ ਤੁਸੀਂ ਕਿਉਂ ਗੁੱਸਾ ਕਰ ਰਹੇ ਹੋ? ਉਹਦਾ ਕਹਿੰਦਾ ਮਤਲਬ ਇਹ ਆ ਕਿ ਯੂਨਿਟ ਦੇ ਵਿੱਚ ਅਸੀਂ ਸਾਰਿਆਂ ਨੇ ਗੱਲਬਾਤ ਕਰਨੀ ਹੁੰਦੀ ਹੈ ਕਿ ਸਵੇਰ ਦਾ ਸੀਨ ਕਿਸ ਤਰ੍ਹਾਂ ਲਿਆ ਜਾਏਗਾ, ਉਹ ਸਾਡੀ ਡਿਸਕਸ਼ਨ ਹੁੰਦੀ ਹੈ ਨਾ। ਤੇ ਉਹਦੇ ਲਈ ਆਪਾਂ ਉੱਪਰਲਾ ਫਲੈਟ ਚ ਉਹਨਾਂ ਨੂੰ ਰਖਾ ਦਿੰਨੇ ਆ। ਹੈ ਆਹੋ
ਉਹ ਨਹੀਂ ਉੱਪਰ ਨਹੀਂ, ਉਹ ਮੈਡਮ ਦੇ ਆਸੇ ਪਾਸੇ ਸੌਂਦੇ ਆ। ਉਹ ਜਿੱਥੇ ਮਰਜ਼ੀ ਸੌਣ, ਉੱਪਰ ਸਾਰੇ ਕਮਰੇ 7 ਬਾਜੀ, ਤੁਸੀਂ ਉਹਨਾਂ ਨੂੰ ਵੀ ਬੁਲਾਓ, ਉਹ ਉੱਪਰ ਸੌਣਗੇ, ਤੁਸੀਂ ਇੱਥੇ। ਹਾਂ ਕੀ ਹਾਂ, ਤੈਨੂੰ ਤਾਂ ਕਹਿਣਾ ਚਾਹੀਦਾ ਜੀਓ ਇਮਲੀ, ਸ਼ਹਜ਼ਾਦਾ ਸ਼ਾਬਾ ਸ਼ਾਬਾ। ਬੜੀ ਗੱਲ ਆ, ਜੀਏ ਅਮਲੀ, ਤੂੰ ਕੁੱਤਾ ਆ ਮੇਰਾ, ਤੈਨੂੰ ਜੀਏ ਅਮਲੀ ਲੱਗਾ। ਗਾਮਾ ਸਾਹਿਬ, ਮੈਂ ਇੱਥੇ ਇਕੱਲੀ ਰਹਾਂਗੀ ਇੰਨੇ ਵੱਡੇ ਫਲੈਟ ਨਹੀਂ, ਦੇ ਨਹੀਂ। ਵਿੱਚ? ਮੈਂ ਵੀ ਇੱਥੇ ਹੀ ਆ। ਹਾਂਜੀ, ਮੈਂ ਵੀ ਮਿਲ ਕੇ ਤੁਹਾਡੇ ਨਾਲ। ਕਿੱਥੇ ਇੱਥੇ? ਚਲੋ ਘਰ ਨੂੰ ਸ਼ਾਬਾਸ਼। ਕੀ ਹੋਇਆ? ਤੁਹਾਡੇ ਨਾਲ ਗੱਲ ਮੇਰੀ ਹੋ ਗਈ ਆ। ਹਾਂਜੀ। ਤੁਸੀਂ ਇੱਥੇ 2 ਮਹੀਨੇ ਦੀ ਬਜਾਏ 2 ਸਾਲ ਰਹੋ, ਇੱਕ ਫਿਲਮਾਂ ਦੀ ਬਜਾਏ 20 ਫਿਲਮਾਂ ਬਣਾਓ ਇੱਥੇ, ਮੈਂ ਤੁਹਾਡੇ ਨਾਲ ਆ ਜੀ। ਉਹ ਭਾਈ ਤੁਸੀਂ ਜਾਓ ਭਾਜੀ, ਉੱਠੋ ਕਿੱਧਰ ਸ਼ਾਬਾਸ਼। ਜਾਓ? ਉਹ ਮੈਂ ਮੈਡਮ ਨੂੰ ਲੈ ਗਿਆ ਚੌਧਰੀ ਗਾਮਾ ਆਪਣੀ ਨਵੀਂ ਗੱਡੀ। ਹੁਣ ਫੇਰ ਸਵੇਰ ਨੂੰ ਜਦੋਂ ਸ਼ੂਟ ਕਰਾਂਗੇ ਨਾ, ਉਦੋਂ ਆਈ। ਚੱਲ ਸ਼ਾਬਾਸ਼, ਜਾ ਤੂੰ। ਹੁਣ ਫਿਲਮ ਦਾ ਟਾਈਮ ਮੁੱਕ ਗਿਆ, ਜਾ। ਹੁਣ ਕੀ ਕਰਨ ਡਿਆ ਇੱਥੇ? ਨਾਲੇ ਤੂੰ ਚੌਧਰੀ ਆ, ਉੱਥੇ ਕੋਈ ਹੋਰ ਵੀ ਫੈਸਲਾ ਤੇਰੇ ਡੇਰੇ ਤੇ ਆਇਆ ਹੋਣਾ। ਅੱਛਾ, ਮੇਰੀ ਗੱਲ ਸੁਣੋ, ਹਾਂਜੀ। ਤੁਸੀਂ ਆਪਣੇ ਆਪ ਨੂੰ ਇਕੱਲੇ ਮਹਿਸੂਸ ਨਹੀਂ ਕਰਨਾ, ਮੈਂ ਤੁਹਾਡੇ ਨਾਲ ਆ। ਤੂੰ ਛਲੇਡਾ ਵਾ, ਨਾ ਰਹਿਣਾ ਤੂੰ। ਉਹ ਛੇੜਾ ਆ ਭੂਤ ਨਾ ਰਹਿ ਸਕਦਾ ਤੇ ਮੈਂ ਵੀ ਤੁਹਾਡੇ ਨਾਲ ਆ। ਚਲੇ ਤੁਸੀਂ ਜਾ। ਸਵੇਰ ਔਰ ਸ਼ਾਮ ਆਓ, ਤੁਹਾਡੇ ਲਈ ਤੇ ਦਰਵਾਜ਼ੇ ਤੁਸੀਂ ਇਹ ਦੱਸ ਦਿਓ ਖਾਣਾ ਪੀਣਾ ਕੀ ਆ? ਮੈਂ ਖਵਾ ਲਊਂਗਾ, ਤੂੰ ਜਿਹੜਾ ਆਪ ਤਾਂ ਕੁਝ ਖਾ ਲਾ, ਪਹਿਲਾਂ ਮਰੇ। ਲੋਕੀ ਖਾਣ ਤੇ ਤੂੰ ਪਹੁੰਚਦਾ ਅਗਲਿਆਂ ਤੇ। ਚੱਲ ਸ਼ਾਬਾਸ਼। ਐਨਮੂ ਕਰ ਕਿਆ ਕੰਮ ਕਰ ਜਾ ਕੇ। ਤੁਸੀਂ ਜੀ ਟੈਨਸ਼ਨ ਨਹੀਂ ਲੈਣੀ, ਸਕੂਨ ਨਾਲ। ਜੀ ਮੈਂ ਕਿਹਾ ਜੀ, ਮੈਂ ਇੱਕ ਗੱਲ ਕਹਾਂ ਹਾਂਜੀ ਜੀ, ਤੁਹਾਡਾ ਬੜਾ ਥੈਂਕ ਯੂ ਕਿ ਤੁਸੀਂ ਮੈਨੂੰ ਐਡਾ ਵੱਡਾ ਫਲੈਟ ਦਿੱਤਾ ਰਹਿਣ ਲਈ। ਥੈਂਕ ਯੂ ਨਹੀਂ ਜੀ, ਸੋ ਨਹੀਂ, ਮਚ ਉੱਤੇ ਥੱਲੇ ਰਹੋ, ਭਾਵੇਂ ਤੁਹਾਡਾ ਹੀ ਹੈ ਸਾਰਾ ਜੀ। ਡਬਲ ਥੈਂਕ ਯੂ। ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹ ਰਹੀ ਸੀ। ਅੱਛਾ ਜੀ, ਕਹੋ। ਜਿਸ ਤਰ੍ਹਾਂ ਮੇਰੀ ਫਿਲਮ ਦੀ ਸ਼ੂਟਿੰਗ ਸਾਰੀ ਕਲੀਅਰ ਹੋ ਜਾਂਦੀ, ਖਤਮ ਹੁੰਦੀ, ਤੇ ਮੈਂ ਚਾਹੁੰਦੀ ਮੈਂ ਤੁਹਾਡੇ ਨਾਲ ਸ਼ਾਦੀ ਕਰ ਲੈਂਦੀ। ਹੈ ਨਾ, ਇੰਨੀ ਚਿੱਟੀ ਕੁੜੀ ਤਾਂ ਮੇਰੇ ਲਾਗੇ ਕਦੀ ਬੈਠੀ ਨਹੀਂ ਹੈ ਵਿਆਹ ਦੇ ਚੱਕਰ ਵਿੱਚ। ਹਵੇਲੀ ਤੇ ਇਹ ਹੀ ਆ, ਇਹ ਹੀ ਆ ਹਵੇਲੀ। ਇਹ ਕੌਣ ਆਉਣ ਡਿਆ ਇੱਧਰ ਨੂੰ? ਗੈਂਡਾ ਜਿਹਾ ਹੈ। ਉਹ ਕੌਣ ਆ? ਤੁਹਾਨੂੰ ਕਿੰਨੇ ਰੇੜੇ ਇੱਧਰ ਨੂੰ? अस्सलाम वालेकुम। ਵਾਲੇਕਮ ਸਲਾਮ। ਇੱਧਰ ਦੇ ਆਓ, ਇੱਧਰ ਆਓ। किधर ले चले हो? ਕੀ ਗੱਲ ਕੀ ਹੈ? ਕਿਹਨੂੰ ਮਿਲਣਾ ਤੁਸੀਂ ਭਾਈ? चौरी गामे दी हवेली यही है। ਚੌਰੀ ਗਾਮਾ? हाँ जी। ਗਾਮਾ ਵੇਖਿਆ ਨਹੀਂ ਤੂੰ ਅੱਗੇ? नहीं मैं तो नहीं वेख्या, हवेली ओदी यही है। ਹਵੇਲੀ ਤੇ ਉਹਦੀ ਇਹੀ ਆ अच्छा ਤੇ ਗਾਮਾ ਵੀ ਇਹੀ ਆ। अच्छा तुसी हो गामा? ਓਏ ਗਾਮਾ ਚੌਧਰੀ ਕਹਿ। अच्छा चौरी गामा। ਓਏ ਦੁਹਾਣੇ ਤੇ ਚੜ ਕੇ ਇਹ ਕਹਿਣ ਵਾਲਿਆ ਤਾਂ ਮੈਂ ਮਰੀ ਆ ਗਿਆ, ਮੈਂ ਮਰੀ ਆ ਗਿਆ, ਮੈਂ ਮਰੀ ਆ ਗਿਆ। ਬਾਬਾ ਜੀ ਤੁਹਾਡੇ ਵਰਗੇ ਵੀ ਹੈ ਨਾ, ਮੁੱਢ ਜਿਹੜੇ ਟਾਲੀਆਂ ਦੇ ਸੁੱਕ ਗਏ ਆ, ਤੁਸੀਂ ਕਿਸੇ ਤਰ੍ਹਾਂ ਸੁੱਕ ਜਾਓ। ਤੂੰ ਮੈਨੂੰ ਇਹ ਦੱਸ, ਓਏ ਸਾਡੀ ਇੱਥੇ ਹਵੇਲੀ ਤੇ ਗੋਇਆ ਚੁੱਕਣ ਆਇਆ ਤੂੰ? ਤੁਹਾਨੂੰ ਬੋਲਣ ਦੀ ਤਮੀਜ਼ ਨਹੀਂ ਹੈ? ਕੀ ਹੁਣ ਡਾਇਲੌਗ ਬੋਲਾਂ ਮੈਂ? ਹੈ ਮੱਝਾਂ ਨੂੰ ਸਵੇਰੇ ਸਵੇਰੇ ਟੂ ਪੇਸ ਕਰਵਾਉਣ ਵਾਲਿਆ, ਤੈਨੂੰ ਬੋਲਣ ਦੀ ਤਮੀਜ਼ ਨਹੀਂ ਆ ਮੇਰੇ ਨਾਲ? ਓਏ ਗੋਇਆ ਇਕੱਠਾ ਕਰਨ ਵਾਲੇ ਫੋੜੇ, ਉਹ ਤੂੰ ਮੈਨੂੰ ਕਹਿਣ ਡਿਆ? ਉਹ ਤੂੰ ਆਪਣਾ ਤਾਰਫ ਕਰਾ ਚੌਧਰੀ ਗਾਮੇ ਨੂੰ। ਉਹ ਮੈਂ ਫਿਲਮ ਡਾਇਰੈਕਟਰ ਆ ਯਾਰ। ਮਾਸ਼ਾਅੱਲਾ ਫਿਲਮ ਡਾਇਰੈਕਟਰ ਹੈ। ਉਹ ਤੇਰੇ ਨਾਲ ਤਾਂ ਉਹ ਜਿੱਥੇ ਫਿਲਮਾਂ ਬਣਦੀਆਂ ਨਾ, ਉਹ ਕੈਮਰਾ ਵੱਡਾ ਹੁੰਦਾ। ਇਹ ਆਲਾ ਫਾੜ ਆਪਣੀ ਡਾਇਰੈਕਟਰੀ, ਰੋਂਦਾ ਡਾਇਰੈਕਟਰੀ ਨੂੰ। ਆ ਮੈਂ ਤੈਨੂੰ ਕੋਈ ਸਲੰਟੀਆਂ ਲੈ ਕੇ ਦਵਾਂ ਤੇ ਨਾਲੇ ਤੈਨੂੰ ਖਵਾਵਾਂ ਰੋਟੀ, ਤੇ ਰੋਟੀ ਖਾ ਕੇ ਮੇਰਾ ਪੁੱਤ ਦੁਆ ਕਰੀ। ਸੁਣਿਆ ਬੱਚਿਆਂ ਦੀ ਦੁਆ ਬਹੁਤ ਛੇਤੀ ਲੱਗਦੀ ਆ। ਆ ਜਾ ਮੇਰੇ ਨਾਲ। ਉਹ ਮੈਂ ਬੱਚਾ ਨਹੀਂਗਾ, ਉਹ ਮੈਂ ਪੂਰਾ ਭਾਈ ਆ। ਉਹ ਮੈਂ ਡਾਇਰੈਕਟਰ ਆ, ਡਾਇਰੈਕਟਰ। ਓਏ ਜਿਹੜਾ ਮੱਝ ਦੇ ਗੱਲ 'ਚ ਪਾਵਾ ਪਾ ਜਾਂਦਾ, ਉਹ ਵੀ ਤੇਰੇ ਤੋਂ ਵੱਡਾ ਹੁੰਦਾ। ਉਹ ਤੂੰ ਡਾਇਰੈਕਟਰ ਬਣਿਆ ਫਿਰਦਾ ਇੱਥੇ। ਉਹ ਸਾਡੀ 2 ਮਹੀਨਿਆਂ ਦੀ ਸ਼ੂਟਿੰਗ ਰਹਿ ਗਈ ਸੀ, ਉਹ ਤੇਰੀ ਹਵੇਲੀ 'ਚ ਅਸੀਂ ਕਰਨੀ ਸੀਗੀ। ਅੱਛਾ, ਹਾਂ, ਲੜਕੀ ਇੱਥੇ ਹੀ ਆਈ ਆ। ਲੜਕੀ ਵੀ ਕਹਿਣਾ? ਹਾਂਜੀ, ਹੀਰਵਾ ਨਾ ਸਾਡੀ। ਅੱਛਾ, ਉਹ ਸੋਹਣੀ ਜੀ ਕੁੜੀ, ਉਹ ਛੋਟਾ ਜਿਹਾ ਕੱਦ ਤੇ ਸੁਨਹਿਰੀ ਵਾਲ ਤੇ ਗੋਰਾ ਚਿੱਟਾ ਰੰਗ, ਉਹਦੀ ਗੱਲ ਕਰਦੇ ਤੁਸੀਂ? ਹੈ ਹਾਂਜੀ ਹਾਂਜੀ, ਉਸੇ ਲੜਕੀ ਦੀ ਮੈਂ ਗੱਲ ਕਰ ਰਿਹਾ। ਉਹ ਹੀਰਵਾ ਨਾ ਸਾਡੀ ਫਿਲਮ ਦੀ 2 ਮਹੀਨਿਆਂ ਦੀ ਸ਼ੂਟਿੰਗ ਰਹਿ ਗਈ ਆ ਸਾਡੀ, ਉਹ ਅਸੀਂ ਕੰਪਲੀਟ ਕਰਨੀ ਆ, ਕਰਕੇ ਤੇ ਅਸੀਂ ਚਲੇ ਜਾਣਾ। ਉਹ ਹੈ ਕਿੱਥੇ ਮੈਨੂੰ ਦੱਸੋ, ਮੈਂ ਉਹਨੂੰ ਮਿਲਣਾ ਚਾਹੁੰਦਾ ਹਾਂ। ਅੱਛਾ, ਹਾਂਜੀ। ਤੁਸੀਂ ਉਹ ਹੀਰੋਇਨ ਨੂੰ ਮਿਲਣ ਆਏ ਹੋ ਮੈਡਮ? ਹਾਂਜੀ। ਤੇ ਕੋਈ ਐਸੀ ਗੱਲ ਨਹੀਂ, ਤੁਸੀਂ 2 ਮਹੀਨੇ ਕਹਿੰਦੇ, ਉਹ 4 ਮਹੀਨੇ ਰਹੋ, ਟੈਨਸ਼ਨ ਹੀ ਕੋਈ ਨਹੀਂ। ਤੇ ਨਾਲੇ ਉਹ ਇੱਥੇ ਨਹੀਂ ਰਹਿ ਰਹੀ ਹਵੇਲੀ 'ਚ, ਉਹ ਮੇਰੇ ਇੱਕ ਦੋਸਤ ਦਾ ਘਰ ਹੈ, ਮੈਂ ਉੱਥੇ ਉਹਨੂੰ ਰਿਹਾਇਸ਼ ਕੀਤੀ ਹੈ। ਅੱਛਾ ਹਾਂ, ਤੇ ਆਓ ਮੈਂ ਤੁਹਾਨੂੰ, ਤੁਸੀਂ ਖਾ ਪੀ ਲਵੋ ਪਹਿਲਾਂ ਕੁਝ, ਠੀਕ ਆ? ਤੇ ਫਿਰ ਮੈਂ ਤੁਹਾਨੂੰ ਉੱਥੇ ਉਹ ਨਾ ਮੈਡਮ ਕੋਲ ਲੈ ਕੇ ਜਾਵਾਂਗਾ। ਨਹੀਂ ਖਾਣਾ ਪੀਣਾ ਕੋਈ ਨਹੀਂ, ਪਹਿਲੇ ਉਹਨੂੰ ਮਿਲ ਲਈਏ ਅਸੀਂ। ਉਹਨੂੰ ਤੁਸੀਂ ਖਾ ਪੀ ਤੇ ਲਵੋ, ਉਹ ਸਲੈਂਟੀਆਂ ਭਾਵੇਂ 2-3 ਲੈ ਲਓ। ਆ ਜਾਓ। ਪਤਾ ਨਹੀਂ ਕੌਣ ਆ, ਕਿੱਥੋਂ ਆਈ ਸੀ ਇਹ? ਇੱਥੇ ਤਾਂ ਆਈ ਸੀ 2 ਮਹੀਨਿਆਂ ਦੀ ਵੀਡੀਓ ਬਣਾਉਣ ਲਈ। ਮੈਨੂੰ ਕਹਿੰਦੀ ਮੈਂ 2 ਮਹੀਨਿਆਂ ਦੀ ਫਿਲਮ ਬਣਾ ਲਾ, ਉਸ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰ ਲੂੰਗੀ। ਚੰਗੀ ਭਲੀ ਮੇਰੇ ਨਾਲ ਦੁਪਹਿਰੇ ਰੋਟੀ ਖਾਧੀ ਹੈ। ਰੋਟੀ ਖਾ ਕੇ ਜਦੋਂ ਮੈਂ ਵਾਪਸ ਆੜ ਕੇ ਦੇਖਿਆ
ਤੇ ਇੱਥੇ ਪਈ ਹੋਈ। ਸਾਰੇ ਵਾਅਦੇ ਪੱਕੇ ਕਰਨੇ ਚਾਹੀਦੇ ਸੀ ਇਹਨੂੰ। ਮੈਨੂੰ ਲੱਗਦਾ ਵਾ ਮੇਰੇ ਤੇ ਕੋਈ ਔਲੀ ਕੂਕਦੀ ਆ। ਯਾ ਅੱਲਾ ਮੈਨੂੰ ਇਸ ਮੁਸੀਬਤ ਤੋਂ ਬਚਾ। ਮੈਂ ਕਾਹਤੋਂ ਜਗ੍ਹਾ ਦੇਤੀ। ਉਹ ਤੂੰ ਤਾਂ ਕਹਿੰਦੀ ਇਹ ਕੌਣ ਹੈ ਇਸ ਟਾਈਮ? ਉਹ ਜਵਾਨਾ, ਮੇਰੇ ਫਿਲਮ ਦੀ ਹੀਰੋਇਨ ਤੇਰੇ ਇਸ ਮਕਾਨ 'ਚ ਆਈ ਆ ਤੇ ਮੈਂ ਉਸ ਫਿਲਮ ਦਾ ਡਾਇਰੈਕਟਰ ਹਾਂ। ਦੱਸ ਮੇਰੀ ਹੀਰੋਇਨ ਕਿੱਥੇ ਆ? ਉਹ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਆ? ਉਹ ਕੀ ਹੋ ਗਿਆ? ਉਹ ਰੋਈ ਜਾਣ ਡਿਆ ਵਾ। ਮੈਂ ਕਿਹੜਾ ਤੈਨੂੰ ਨਹਾਉਣ ਦਾ ਕਹਿਤਾ ਵਾ। ਮੈਂ ਤੈਨੂੰ ਹੀਰੋਇਨ ਦਾ ਪੁੱਛਿਆ, ਤੇਰੇ ਮਕਾਨ ਤੇ ਮੇਰੀ ਹੀਰੋਇਨ ਆਈ ਆ ਫਿਲਮ ਦੀ, ਕਿੱਥੇ ਆ? ਭਾਜੀ ਮੈਂ ਤੁਹਾਨੂੰ ਕੀ ਦੱਸਾਂ, ਆ ਟੋਪੀ ਲਾ ਲਓ, ਤੁਹਾਡੀ ਸਮਝ 'ਚ ਗੱਲ ਆ ਜੀ ਸਾਰੀ। ਭਾਜੀ ਸੁਬਾਹ ਮੈਨੂੰ ਸੁੱਤੀ ਉੱਠ ਕੇ ਮੇਰੇ ਕੋਲੋਂ ਨਾਸ਼ਤਾ ਮੰਗਿਆ। ਮੈਂ 2 ਤੋਸ਼ 2 ਆਂਡੇ 1 ਕੱਪ ਚਾਹ ਦਾ ਉਹਨਾਂ ਨੂੰ ਦਿੱਤਾ। ਉਹਨਾਂ ਨੇ ਬੜਾ ਸਕੂਨ ਨਾਲ ਖਾਧਾ। ਰੁਟੀਨ ਆ ਉਹਨਾਂ ਦੀ, ਸਵੇਰ ਦੀ ਰੁਟੀਨ ਆ। ਖਾ ਕੇ ਤੇ ਮੋਬਾਈਲ ਦੇਖਣ ਲੱਗ ਪਈ। ਆਹੋ ਬਾਅਦ ਚ ਮੋਬਾਈਲ ਵੀ ਦੇਖਦੇ ਆ। ਭਾਜੀ ਯਕੀਨ ਮੰਨੋ ਪੂਰਾ 1 ਘੰਟਾ ਮੋਬਾਈਲ ਦੇਖਿਆ। ਬਾਅਦ ਚ ਫਿਰਨ ਤੁਰੰਤ ਬਾਹਰ ਚਲੀ ਗਈ। ਉਹ ਫੇਰ ਰੋਟੀ ਹਜ਼ਮ ਜੀ ਕਰਨੀ ਹੁੰਦੀ ਹੈ ਨਾ, ਨਾਸ਼ਤਾ। ਬਾਹਰ ਆ ਕੇ ਵਾਪਸ ਆਈ ਤੇ ਉਨੀ ਦੇਰ ਨੂੰ 12-1 ਦਾ ਟਾਈਮ ਹੋ ਗਿਆ। ਦੁਪਹਿਰ ਭਾਜੀ 12-1 ਵਜੇ ਮੈਂ ਮੈਡਮ ਲਈ ਛੋਟਾ ਗੋਸ਼ਤ ਨਾਲ ਆਲੂ ਪਾ ਕੇ ਬੜਾ ਸੋਹਣਾ ਸਰਗਲਾ ਜਿਹਾ ਸ਼ੋਰਮਾ ਬਣਾਇਆ। ਹਾਂ ਬਲਕਿ ਨਾਲ ਬਹਿ ਕੇ ਅਸੀਂ ਦੋਵਾਂ ਨੇ ਰੋਟੀ ਖਾਧੀ ਇੱਥੇ। ਅੱਛਾ ਮੈਂ ਫਿਰਨ ਤੁਰਨ ਲਈ ਬਾਹਰ ਨਹੀਂ ਚਲਾ ਗਿਆ। ਅੱਛਾ। ਭਾਜੀ ਜਦੋਂ ਮੈਂ ਬਾਹਰੋਂ ਆਣ ਕੇ ਦੇਖਿਆ ਤਾਂ ਮਰੀ ਪਈ ਭਾਜੀ। ਉਹ ਮਰ ਗਈ ਹੈ। ਉਹ ਮਰ ਗਈ ਆ। ਉਹ ਮੇਰੇ ਨਾਲ ਤਾਂ ਵਾਅਦਾ ਕੀਤਾ ਸੀ, ਉਹ ਤੇਰੇ ਨਾਲ ਚੌਥਾ ਵਿਆਹ ਕਰਾਂਗੀ। ਉਹਨਾਂ ਦਾ ਵਾਜੇ ਵਾਲਾ ਨੇ ਵੀ ਕਹਿਤਾ। ਉਹ ਤੇਰੇ ਨਾਲ ਤਾਂ ਚੌਥੇ ਵਿਆਹ ਦਾ ਵਾਅਦਾ ਸੀ, ਉਹ ਮੇਰੇ ਨਾਲ ਤਾਂ ਪਹਿਲੇ ਵਿਆਹ ਦਾ ਵਾਅਦਾ ਕੀਤਾ ਸੀ। ਉਹ ਤੂੰ ਕਾਤੋਂ ਮਰ ਗਈ ਕਰਬਾਲੀਏ। ਉਹ ਤੁਹਾਨੂੰ ਦੋਨਾਂ ਨੂੰ ਆਪਣੇ ਵਿਆਹ ਦੀ ਪਈ ਆ। ਇਹਨੇ ਮੇਰੇ ਨਾਲ ਵਾਅਦਾ ਕੀਤਾ ਸੀਗਾ, ਮੈਨੂੰ ਇਹਨੇ ਕਿਹਾ ਸੀਗਾ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਤੇਰੇ ਨਾਲ ਮੈਂ ਵਿਆਹ ਕਰਾਵਾਂਗੀ, ਤੇ ਮੈਂ ਨਵੀਂ ਸ਼ੇਰਵਾਨੀ ਸਲਾ ਕੇ ਰੱਖੀ ਆ ਹਜੇ। ਹੁਣ ਮੇਰਾ ਕੀ ਬਣੇਗਾ? ਉਹ ਤਾਂ ਕਿਸੇ ਸੜਵਾਲੇ ਤੇ ਕੰਮ ਆ ਜਾਣੀ, ਵੇਖੀ ਜਾਣੀ ਉਹਦੀ। ਓਏ ਆਪਣਾ ਝੂਠਾ ਰੋਣਾ ਬੰਦ ਕਰੋ। ਹੁਣ ਇਹ ਦੱਸੋ ਇਹਦਾ ਕੀ ਕਰਨਾ ਜੀ? ਓ ਇੱਧਰ ਆ ਚਾਚਾ, ਇੱਥੇ ਬੈਠ। ਓ ਇੱਧਰ ਆ ਤੂੰ, ਪਿੱਛੇ ਬੈਠਾ। ਓਏ ਆ ਜਾ ਹੁਣ ਅੱਗੇ। ਕੈਨੇਡਾ ਬੁਲਾਈ ਦਾ। ਓਏ ਆ ਜਾ ਓਏ, ਦਾਜ ਟਿਕਾਣੇ ਲਾਉਣੀ ਆ। ਆ ਜਾ। ਕਿੱਦਾਂ ਕਹਿੰਦਾ ਸੀ 2 ਸਾਲ ਰਹੀ। ਆਹ ਫਸ ਗਿਆ। ਇੱਥੇ ਬੈਠ। ਇਹਨੂੰ ਮੈਂ ਜਾਣਦਾ ਵਾਂ ਚੰਗੀ ਤਰ੍ਹਾਂ। ਅੱਛਾ ਠੀਕ ਹੈ। ਇਹਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ, ਕੋਈ ਨਹੀਂ ਹੈਗਾ ਇਹਦੇ ਅੱਗੇ ਜਾਨੀ ਕਿ ਕੇਸ ਕੂਸ ਕਰਾਉਣ ਵਾਲਾ ਕੋਈ? ਕੋਈ ਵੀ ਨਹੀਂ ਹੈਗਾ। ਅੱਛਾ ਅੱਛਾ ਅੱਛਾ। ਠੀਕ ਆ। ਇਹਨੂੰ ਆਪਾਂ ਇੱਥੋਂ ਲਪੇਟਦੇ ਆ ਕਿਸੇ ਕੰਬਲ ਕੁੰਬਲ 'ਚ। ਅੱਛਾ। ਰਜ਼ਾਈ ਹੈਗੀ ਆ ਜਾਂ ਕੰਬਲ ਕੋਈ? ਰਜ਼ਾਈ ਵੀ ਹੈਗੀ, ਕੰਬਲ ਵੀ ਹੈਗਾ। ਤੂੰ ਗੱਲ ਕਰ। ਉਹਦੇ ਵਿੱਚ ਲਪੇਟੋ। ਉਹ ਜਿਵੇਂ ਸ਼ਵਾਰਮਾ ਜਿਹਾ ਨਹੀਂ ਲਪੇਟੀ ਦਾ, ਆਹੋ। ਉਂਝ ਇਹਨੂੰ ਲਪੇਟ ਕੇ ਗੱਡੀ ਨਹੀਂ ਤੁਹਾਡੀ ਜਿਹੜੀ ਖੜੀ, ਉਹਦੀ ਡਿੱਗੀ ਦੇ ਵਿੱਚ ਪਿੱਛੇ ਰੱਖੋ, ਰੱਖ ਕੇ ਤੇ ਇਹਨੂੰ ਨਹਿਰ ਦੇ ਵਿੱਚ ਸੁੱਟ ਦੇਈਏ। ਮੁੱਦਾ ਹੀ ਗਿਆ। ਮੁੱਦਾ ਹੀ ਅੱਗੇ ਪਿੱਛੇ ਜੀ ਕੋਈ ਨਹੀਂ ਹੈਗਾ ਇਹਦਾ। ਗੱਲ ਓਏ ਉਹ ਗੱਲ ਓਏ ਨਾਲੇ ਇੱਕ ਗੱਲ ਹੋਰ, ਤੁਹਾਡੇ ਆਪਣੇ ਤਿੰਨਾਂ ਦੇ ਵਿੱਚੋਂ ਗੱਲ ਬਾਹਰ ਨਾ ਜਾਵੇ। ਨਹੀਂ ਨਹੀਂ ਅਸੀਂ ਪਾਖ ਨਾ। ਓਏ ਮੇਰੀ ਗੱਲ ਸੁਣ। ਓਏ ਇਮਲੀ ਉਹ ਕੰਬਲ ਲਿਆ ਜਾ ਲਿਆ ਮਿੰਟ ਮਾਰ ਕੇ ਜੇ ਹੈਗਾ ਤਾਂ। ਫਟਾਫਟ ਕੱਢ। ਕਿੱਥੇ ਆ? ਤੁਸੀਂ ਜਾਣਾ ਸਿੱਟਣ ਦੂਰ ਇਹਨੂੰ। ਇਹਦੇ ਵਿੱਚ ਓਏ ਗੱਡੀ 'ਚ ਪਾ ਕੇ ਸੁੱਟ ਦੇਣੀ ਹੈ। ਜਲਦੀ ਕਰ ਜਲਦੀ। ਓਏ ਲਿਆ। ਲਪੇਟ ਇਹਨੂੰ, ਅਬ ਲਪੇਟ ਓਏ। ਉਹ ਮੇਰੀ ਗੱਲ ਸੁਣ ਲੋ। ਮੈਨੂੰ ਤਾਂ ਸੱਚੀ ਮੁੱਚੀ ਡਰ ਲੱਗਦਾ। ਤੇ ਗੱਡੀ ਬਾਹਰ ਹੈ ਨਾ, ਬਾਹਰ ਲੱਗੀ ਮੇਰੀ ਗੱਡੀ। ਉਹ ਚੁੱਕ। ਉਹ ਤੁਹਾਡੀ ਮਿਹਰਬਾਨੀ ਆ। ਉਹ ਉਦਾਂ ਹੀ ਨਾ ਮੋਟੇ ਮੋਟੇ ਏ ਚੱਲ। ਲੋਕਾਂ ਨੂੰ ਇਹ ਪਤਾ ਲੱਗੇ ਧੋਣ ਵਾਲੇ ਕੱਪੜੇ ਲੈ ਕੇ ਜਾ ਰਿਹਾ। ਚੱਲ ਚੱਲ ਚੱਲ। ਓਏ ਆ ਫਿਰ ਚੁੱਕੀ ਲਿਆ। ਓਏ ਫੇਰ ਚੁੱਕੀ ਲੈ ਲਾ। ਉਹ ਫੇਰ ਲਿਆ ਆ। ਉਹ ਲਾਸ਼ ਨਹੀਂ ਭਾਈ, ਅੱਛਾ। ਕੱਲਾ ਕੰਬਲ ਹੀ ਆ। ਮੇਰਾ ਕੰਬਲ ਵਾ ਸਰਦੀਆਂ। ਉਹ ਯਾਰ ਵਿਚਲੇ ਬੈਠੀ ਰਹਿਣ ਦੇਣੀ ਸੀ। ਅਤੇ 17000 ਰੁਪਏ ਦਾ ਕੰਬਲ ਵੀ ਨਾਲ ਚੱਲਦਾ। ਓਏ ਉਹਨੂੰ ਠੰਡ ਲੱਗ ਜਾਊਗੀ। ਅੱਗੇ ਵਿਆਹ ਤੋਂ ਗੇੜਾ ਕਰਾ ਗਈ ਉਹ। ਅੱਛਾ ਹੁਣ ਵੇ ਕੀ ਕਰਨਾ? ਹੁਣ ਗੱਡੀ 'ਚ ਕੌਣ ਜਾਏਗਾ? ਮੈਂ ਚੱਲ ਜਾਊਂਗਾ, ਤੂੰ ਮੈਨੂੰ ਤੇ ਬਹੁਤ ਦੋਨੇ ਡਰ ਡਰਨ ਡਏ ਆ। ਮੈਨੂੰ ਵੀ ਡਰ ਲੱਗਦਾ ਭਾਈ, ਸਿੱਧੀ ਗੱਲ ਆ। ਚਾਬੀ ਕਿੱਥੇ ਆ? ਚਾਬੀ ਗੱਡੀ ਦੇ ਵਿੱਚ ਹੀ ਚਾਬੀ। ਉੱਥੇ ਟਾਈਮ ਪਿੱਛੇ ਲੱਗੀ ਡਿੱਗੀ ਦੇ, ਬਾਹਰ ਨਿਕਲੋ ਸ਼ਾਬਾਸ਼ ਇੱਥੇ। ਲੈ ਇਹ ਕਿਹੜਾ ਕੰਮ ਆ? ਮੈਂ ਇੰਜ ਗਿਆ ਦੇਖਿਓ ਤਾਂ ਐਵੇਂ ਡਰੀ ਜਾਂਦੇ, ਡਰਪੋਕ ਦੋਨੇ ਜਣੇ। ਦੇਖਿਓ ਮੇਰੀਆਂ ਜਾਣੀਆਂ, ਪਤਾ ਨਹੀਂ ਲੱਗਣਾ ਰਾਤ ਦੇ ਹਨੇਰੇ 'ਚ। ਅਸੀਂ ਕੱਦ ਹੀ ਛੋਟਾ, ਦਿਲ ਇਹਦਾ ਬਾਬੂ ਵੱਡਾ ਹਨਾ। ਕੱਦ ਛੋਟਾ ਹੈ ਨਾ। ਉਹ ਨਿੱਕੇ ਕੱਦਾਂ ਵਾਲੇ ਹੁੰਦੇ ਦਲੇਰੀ ਆ। ਕੈਸਾ ਪਲਾਨ ਖੇਡਿਆ? ਸਹੀ ਕਹਿ ਰਿਹਾ ਸੀ ਤੂੰ ਤੇ। ਹਾਂ ਇੰਜ ਹੀ ਗੇੜੇ 'ਚ ਆਉਣਾ ਸੀ ਉਹਨੇ, ਲੇਕਿਨ ਤੂੰ ਵਾਕਈ ਬੜੀ ਸ਼ਾਤਾਰ ਆ। ਸਹੀ ਕਹਿ ਰਿਹਾ, ਪਰ ਜਿਸ ਤਰ੍ਹਾਂ ਤੂੰ ਮੈਨੂੰ ਕਿਹਾ ਮੈਂ ਉਸ ਤਰ੍ਹਾਂ ਹੀ ਕੀਤਾ। ਜੇ ਮੇਰੀਆਂ ਗੱਲਾਂ ਮੰਨੇਗੀ ਤੇ ਨਵੀਆਂ ਨਵੀਆਂ ਗੱਡੀਆਂ ਝੂਟੇਂਗੀ। ਤੇ ਹੁਣ ਆਪਾਂ ਚਲੀਏ ਆਪਣੇ ਨਵੇਂ ਸ਼ਿਕਾਰ ਲੈ। ਠੀਕ ਆ। ਚੱਲ ਹੁਣ।